ਜਦੋਂ ਵੀ ਕੋਈ ਹਾਦਸਾ ਜਾਂ ਕੋਈ ਘਟਨਾ ਵਾਇਲੈਂਸ ਜਾਂ ਅਦਰਵਾਈਜ਼ ਐਕਸੀਡੈਂਟਲ ਵੀ ਹੁੰਦੀ ਹੈ, ਹਮੇਸ਼ਾ ਤੁਸੀਂ ਉਸ ਦੀ ਇਨਵੈਸਟੀਗੇਸ਼ਨ ਕਰਦੇ ਹੋ। ਉਦੋਂ ਤੱਕ ਤੁਸੀਂ ਇਨਫੋਰਮੇਸ਼ਨ ਹੋਲਡ ਕਰਦੇ ਹੋ, ਪਰ ਨਾਲ ਦੀ ਨਾਲ ਉਹਨਾਂ ਦੇ ਮੀਡੀਆ ਵੱਲੋਂ ਪੁਲਿਸ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਜਿਹੜੀ ਕਾਰ ਹੈ ਇਹ ਇੱਕ ਨਦੀਮ ਖਾਨ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਔਰ ਹਰਿਆਣਾ ਦੀ ਨੰਬਰ ਪਲੇਟ ਹੈ। ਹੁਣ ਮਤਲਬ ਇਹ ਹੈ ਕਿ ਪਹਿਲਾਂ ਹੀ ਇਹ ਉਹਨਾਂ ਨੇ ਜਦੋਂ ਖਾਨ ਕਿਸੇ ਦੇ ਨਾਲ ਲਾ ਦਿਓ ਤਾਂ ਮਤਲਬ ਹੈ ਵੀ ਮੁਸਲਮਾਨ ਹੈ, ਸਿੰਘ ਲਾ ਦਿਓ ਮੋਸਟਲੀ ਸਿੱਖ ਹੋਏਗਾ ਔਰ ਇਹ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਮੀਡੀਆ ਦੀ ਸਪਿਨ ਹੈ ਔਰ ਇਹ ਸਾਰੇ ਜਿਵੇਂ ਇੰਟਰਨੈਸ਼ਨਲੀ ਜਿਸ ਲੈਵਲ ਦੇ ਉੱਤੇ ਕੰਡੈਮਨੇਸ਼ਨ ਚੱਲ ਰਹੀ ਹੈ, ਆਸਟ੍ਰੇਲੀਆ ਨੇ, ਬੰਗਲਾਦੇਸ਼ ਨੇ, ਯੂਕੇ ਨੇ, ਮੈਨੂੰ ਇਸ ਗੱਲ ਦੀ ਥੋੜੀ ਹੈਰਾਨੀ ਵੀ ਹੈ ਵੀ ਪਾਕਿਸਤਾਨ ਦੇ ਵਿੱਚ ਤਾਂ ਰੋਜ਼ ਭਾਰਤੀ ਏਜੰਸੀਆਂ ਖੈਬਰ ਪਖਤੂਨਖਵਾ ਤੋਂ ਲੈ ਕੇ ਤੇ ਲਾਹੌਰ ਤੱਕ ਬਲਾਸਟ ਕਰਵਾਉਂਦੀਆਂ ਨੇ। ਆ ਪਿਛਲੇ ਸਾਲ ਦੇ ਵਿੱਚ ਹੀ ਇਹ ਜਿਹੜਾ ਜਿੰਨਾ ਕੁ ਵਰਾ ਬੀਤਿਆ 1300 ਤੋਂ ਜ਼ਿਆਦਾ ਘਟਨਾਵਾਂ ਜਿਹੜੀਆਂ ਨੇ ਇਸ ਕਿਸਮ ਦੀਆਂ, ਜਿਨ੍ਹਾਂ ਦੇ ਵਿੱਚ ਈਵਨ ਟ੍ਰੇਨ ਹਾਈਜੈਕਿੰਗ ਜ਼ਫਰ ਐਕਸਪ੍ਰੈਸ ਵੀ। ਉਦੋਂ ਤਾਂ ਆਸਟ੍ਰੇਲੀਆ ਜਾਂ ਯੂਕੇ ਜਾਂ ਦੂਸਰਿਆਂ ਨੂੰ ਨਹੀਂ ਹੁੰਦਾ ਕਿ ਜੀ ਭਾਈ ਇਹਨੂੰ ਕੰਡੈਮ ਕਰਨਾ। ਜਿਹੜੀਆਂ ਡੈਡ ਬਾਡੀਜ਼ ਮਿਲੀਆਂ ਨੇ ਉਹਨਾਂ 'ਚ ਕਿਸੇ ਦੇ ਕੋਈ ਪੈਲੇਟ ਜਾਂ ਇਸ ਕਿਸਮ ਦਾ ਨਹੀਂ ਹੈ ਕਿ ਵੀ ਇਨ ਦਾ ਬਾਡੀ ਆਫ ਪੈਲੇਟ ਔਰ ਪੰਕਚਰਸ ਇਨ ਦਾ ਬਾਡੀ ਆਫ ਦਾ ਇੰਜਰਡ। ਸੋ ਇਸ ਤੋਂ ਵੀ ਇਹ ਲੱਗਦਾ ਹੈ ਕਿ ਵੀ ਇਹ ਕੋਈ ਬੰਬ ਬਲਾਸਟ ਨਹੀਂ ਹੈ। ਮੈਨੂੰ ਲੱਗਦਾ ਹੈ ਵੀ ਇਹ ਕੇਸ ਬਿਲਡ ਕਰ ਰਹੇ ਨੇ, ਜਿਵੇਂ ਇਹਨਾਂ ਨੇ ਰਿਪੀਟਡਲੀ ਇਹਨਾਂ ਦੀ ਲੀਡਰਸ਼ਿਪ ਇਹ ਕਹਿੰਦੀ ਹੈ ਕਿ ਜੀ ਆਪਰੇਸ਼ਨ ਸੰਦੂਰ ਅਸੀਂ ਸਸਪੈਂਡ ਕੀਤਾ ਹੈ, ਖਤਮ ਨਹੀਂ ਕੀਤਾ, ਕਿ ਕੁਛ ਨਾ ਕੁਛ ਜਿਹੜਾ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਪਲਾਨ ਕੀਤਾ ਹੋਇਆ। ਪਰ ਇੰਟਰਨੈਸ਼ਨਲੀ ਜਿਹੜਾ ਉਹਨਾਂ ਦਾ ਗ੍ਰਾਫ ਬਿਲਕੁਲ ਅਸਮਾਨ ਤੋਂ ਅਰਸ਼ ਤੋਂ ਫਰਸ਼ ਤੇ ਡਿੱਗਾ, ਉਹਨੂੰ ਉਹ ਬਹਾਲ ਕਰਨ ਦੇ ਲਈ ਜਿਹੜਾ ਕੁਛ ਨਾ ਕੁਛ ਇਸ ਕਿਸਮ ਦਾ ਕਰਨ ਦੀ ਤਾਕ 'ਚ ਨੇ। ਵੈਦਰ ਇਸ ਨੂੰ ਇਹ ਕਿਸੇ ਫਰਦਰ ਪਾਕਿਸਤਾਨ ਦੇ ਉੱਤੇ ਅਟੈਕ ਦੇ ਲਈ ਵਰਤਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 10 ਨਵੰਬਰ 2025 27 ਕੱਤਕ ਨਾਨਕ ਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਮ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਹੀ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ, ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਰਦਾਰ ਜਸਵੰਤ ਸਿੰਘ ਹੋਠੀ ਜੀ ਹੋਰਾਂ ਵੱਲੋਂ, ਜਿਹੜੇ ਕਿ ਸੈਨ ਹੋਜ਼ੇ ਗੁਰੂ ਘਰ ਦੇ ਪ੍ਰਧਾਨ ਨੇ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਠੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀ ਦਿੱਲੀ ਵਿੱਚ ਲਾਲ ਕਿਲੇ ਤੇ ਜਿਹੜੇ ਬੰਬ ਧਮਾਕੇ ਦੀ ਜਿਹੜੀ ਘਟਨਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਕਿ ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਲਾਲ ਕਿਲੇ ਦੇ ਨੇੜੇ ਇੱਕ ਟ੍ਰੈਫਿਕ ਸਿਗਨਲ ਤੇ ਹੌਲੀ ਤੁਰੀ ਜਾਂਦੀ ਕਾਰ ਵਿੱਚ ਬੰਬ ਧਮਾਕਾ ਜਿਹੜਾ ਹੋਇਆ, ਜਿਸ ਨਾਲ 10 ਬੰਦਿਆਂ ਦੀ ਮੌਤ ਹੋਈ ਹੈ ਅਤੇ 24 ਜਿਹੜੇ ਤੋਂ ਜ਼ਿਆਦਾ ਨੇ ਜ਼ਖਮੀ ਹਨ ਤੇ 6 ਤੋਂ ਜ਼ਿਆਦਾ ਗੱਡੀਆਂ ਜਿਹੜੀਆਂ ਪੂਰੀ ਤਰ੍ਹਾਂ ਲੁਹੀਆਂ ਗਈਆਂ ਨੇ।
ਸੋ ਪੁਲਿਸ ਦੇ ਵੇਰਵਿਆਂ ਅਨੁਸਾਰ ਇਹ ਜਿਹੜੀ ਹੰਡਾਈ ਕਾਰ ਹੈ ਇਹ ਹਰਿਆਣੇ ਦੇ ਕਿਸੇ ਨਦੀਮ ਖਾਨ ਦੇ ਨਾਂ ਤੇ ਰਜਿਸਟਰ ਹੈ ਔਰ ਭਾਰਤੀ ਮੀਡੀਆ ਵੱਲੋਂ ਇਸ ਧਮਾਕੇ ਨੂੰ ਫੌਰਨ ਪਾਕਿਸਤਾਨ ਦੇ ਖਾਤੇ ਵਿੱਚ ਪਾਇਆ ਗਿਆ ਹੈ ਅਤੇ ਇਸ ਨਾਲ ਸੰਬੰਧਿਤ ਕੁਝ ਹੋਰ ਜਿਹੜੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਪਲਾਨ ਕੀਤੀਆਂ ਗਈਆਂ ਨੇ। ਯਾਦ ਰਹੇ ਭਾਰਤੀ ਹਾਕਮਾਂ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਕਿ ਆਪਰੇਸ਼ਨ ਸਿੰਦੂਰ ਆਪਰੇਸ਼ਨ ਸਿੰਦੂਰ ਜਿਹੜਾ ਉਹ ਜੇ ਜਾਰੀ ਹੈ ਕਿ ਪੁਲਵਾਮਾ ਅਤੇ ਪਹਿਲਗਾਮ ਵਾਂਗਾ ਇਹ ਜਿਹੜੀ ਹੈ ਭਾਰਤੀ ਏਜੰਸੀਆਂ ਦਾ ਕੋਈ ਫਾਲਸ ਫਲੈਗ ਆਪਰੇਸ਼ਨ ਤਾਂ ਨਹੀਂ ਹੈ, ਸੋ ਜਿਸ ਦੇ ਬਹਾਨੇ ਪਾਕਿਸਤਾਨ ਨੂੰ ਮੋੜ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੁੱਠੀ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਜਿਸ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਸੰਬੰਧਿਤ ਨੇ ਔਰ ਇਹ ਬਾਡੀ ਜਿੱਥੇ ਅੱਡ-ਅੱਡ ਮੌਕਿਆਂ ਦੇ ਉੱਤੇ ਜਿਹੜੇ ਧਾਰਮਿਕ ਮੁੱਦੇ ਨੇ ਉਹਨਾਂ ਦੇ ਵਿੱਚ ਇੱਕ ਲਿਆਜ਼ਨ ਜਾਂ ਇੱਕ ਤਾਲਮੇਲ ਦਾ ਕੰਮ ਕਰਦੀ ਹੈ, ਉੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਜਿਹੜਾ ਅੱਜ ਅਸੀਂ ਬਹੁਤ ਜ਼ਿਆਦਾ ਪ੍ਰੋਗਰੈਸ ਦੇਖੀ ਹੈ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਜਿਹੜਾ ਉਹ ਖੁੱਲ੍ਹੇ ਨੇ, ਸਾਂਭ ਸੰਭਾਲ ਹੈ, ਰੈਨੋਵੇਸ਼ਨ ਚੱਲ ਰਹੀ ਹੈ। ਉਸ ਦੇ ਵਿੱਚ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੇ ਬੜੀ ਪ੍ਰਾਈਮ ਭੂਮਿਕਾ ਨਿਭਾਈ ਪਿਛਲੇ 20-25 ਸਾਲ ਤੋਂ ਲਗਾਤਾਰਤਾ ਨਾਲ ਉਹਨਾਂ ਦੇ ਐਫਰਟਸ ਦੇ ਨਾਲ, ਔਰ ਹੋਰ ਵੀ ਬਹੁਤ ਸਾਰੇ ਵੀਰ ਨਾਲ ਜੁੜੇ ਹੋਏ ਨੇ। ਸਰ ਜਸਵੰਤ ਸਿੰਘ ਹੁੱਠੀ ਜਿੱਥੇ ਸਾਡੇ ਬਹੁਤ ਪਿਆਰੇ ਵੀਰਾਂ ਵਾਂਗ ਨੇ, ਉੱਥੇ ਖਾਲਿਸਤਾਨ ਫੇਅਰ ਸੈਂਟਰ ਜਦੋਂ ਅਸੀਂ ਫਰਵਰੀ 1992 ਦੇ ਵਿੱਚ ਸੈਨੋਜ਼ੇ ਏਅਰਪੋਰਟ ਦੀ ਬੈਕ ਸਾਈਡ ਤੇ 1400 ਕਾਲਮੈਨ ਐਵਨਿਊ ਦੇ ਵਿੱਚ ਖੋਲ੍ਹਿਆ, ਸੋ ਪਹਿਲੇ ਇਹ ਵੀਰ ਸਨ ਜਿਨ੍ਹਾਂ ਨੇ ਸਾਨੂੰ ਫਰਨੀਚਰ ਵੀ ਔਰ ਕੰਪਿਊਟਰ ਔਰ ਦੂਸਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਔਰ ਹਮੇਸ਼ਾ ਹੀ ਉੱਥੇ ਹੁੰਦਿਆਂ ਵੀ, ਕਿਉਂਕਿ 1995 ਤੱਕ ਅਸੀਂ ਲਗਭਗ ਉਸ ਪੀਰੀਅਡ 'ਚ ਉਸ ਖਿੱਤੇ ਦੇ ਵਿੱਚ ਰਹੇ, ਜਿੰਨੇ ਵੀ ਕਿਤੇ ਪ੍ਰੋਟੈਸਟ ਆਰਗੇਨਾਈਜ਼ ਕਰ ਰਹੇ ਨੇ, ਸੈਨ ਫਰਾਂਸਿਸਕੋ ਹੈ ਜਾਂ ਕੋਈ ਹੋਰ ਰੈਲੀਜ਼ ਐਕਟੀਵਿਟੀਜ਼ ਦੂਸਰਾ, ਉਹਨਾਂ ਨੇ ਹਮੇਸ਼ਾ ਹੀ ਵੱਡੀ ਗਿਣਤੀ ਦੇ ਵਿੱਚ ਆਪਣੇ ਸੰਗੀਆਂ ਸਾਥੀਆਂ ਨੂੰ ਲੈ ਕੇ ਵੀ ਉਸ ਪਾਰਟਿਸਿਪੇਸ਼ਨ ਕਰਨੀ, ਫਾਈਨੈਂਸ਼ੀਅਲ ਹੈਲਪ ਵੀ ਕਰਨਾ। ਔਰ ਜਦੋਂ ਤੋਂ TV 84 ਦਸੰਬਰ 2012 ਤੋਂ ਅਸੀਂ ਸ਼ੁਰੂ ਕੀਤਾ ਹੈ, ਇਹ ਸਾਡੇ ਪ੍ਰਾਈਮ ਸਪੋਰਟਰਸ ਚੋਂ ਨੇ, ਹਮੇਸ਼ਾ ਜਿਹਨੂੰ ਲਾਈਕ ਏ ਰੌਕ ਖਲੋਂਦੇ ਨੇ। ਔਰ ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹਨਾਂ ਦੀਆਂ ਵੱਡੀਆਂ ਸੇਵਾਵਾਂ ਰਹੀਆਂ, ਪਰ ਜਦੋਂ ਉੱਥੇ ਥੋੜ੍ਹਾ ਝਗੜੇ ਦਾ ਵਾਇਸ ਬਣਿਆ ਤਾਂ ਇਹਨਾਂ ਨੇ ਬਾਕੀ ਸਾਥੀਆਂ ਦੇ ਨਾਲ, ਜਿਨ੍ਹਾਂ 'ਚ ਡਾਕਟਰ ਪ੍ਰਿਤਪਾਲ ਸਿੰਘ, ਜਸਜੀਤ ਸਿੰਘ ਇਤਿਆਦਿਕ ਬਾਕੀ ਨੇ, ਉਹਨਾਂ ਨਾਲ ਮਿਲ ਕੇ ਮਿਲਪੀਟਸ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਉਸ ਦੀ ਬੁਨਿਆਦ ਰੱਖੀ, ਜਿਹੜਾ ਇਸ ਵੇਲੇ ਪ੍ਰਮੁੱਖ ਗੁਰਦੁਆਰਾ ਸਾਹਿਬ ਦੇ ਤੌਰ ਤੇ ਪਿਛਲੇ ਦਿਨਾਂ 'ਚ ਜਦੋਂ ਇੱਕ ਕੁੜਮਾਈ ਦੇ ਸਮਾਗਮ ਦੇ ਸੰਬੰਧ 'ਚ ਮੈਂ ਗਿਆ, ਮੈਂ ਦੇਖਿਆ ਕਿ ਵੀ ਅੰਦਰ 400-500 ਬੰਦਿਆਂ ਦੀ ਸੀਟਿੰਗ ਕੈਪੈਸਿਟੀ ਹੈ, ਇੱਕ ਤੋਂ ਬਾਅਦ ਇੱਕ ਸਮਾਗਮ ਚੱਲਦਾ ਹੈ। ਸੋ ਉਹਦੇ ਨਾਲ ਵੀ ਉਹਨਾਂ ਨੇ ਲੈਕਚਰ ਹਾਲ, ਸੈਮੀਨਾਰ ਵਗੈਰਾ ਕਰਨ ਦੇ ਲਈ ਵੀ ਪੂਰਾ ਪ੍ਰਬੰਧ। ਸੋ ਮੈਂ ਸਮਝਦਾ ਵੀ ਜਿਵੇਂ ਜਿਸ ਨਿਸ਼ਕਾਮਤਾ ਦੇ ਨਾਲ ਸਰ ਜਸਵੰਤ ਸਿੰਘ ਹੁੱਠੀ ਸਰਵ ਕਰਦੇ ਨੇ, ਇਹ ਸਾਰੇ ਪੀਰੀਅਡ 'ਚ ਉਹਨਾਂ ਨੇ ਸਰਵ ਕੀਤਾ ਹੈ। ਜੇ ਹਰ ਸ਼ਹਿਰ ਦੇ ਵਿੱਚ ਘੱਟੋ ਘੱਟ 2 ਬੰਦੇ ਵੀ ਉਸ ਲੈਵਲ ਦੇ ਉੱਤੇ ਡੈਡੀਕੇਟਿਡ, ਡਿਵੋਟਿਡ ਟਾਈਮ ਦੇਣ ਵਾਲੇ ਹੋਣ, ਤੇ ਨਾ ਸਾਡੇ ਕਿਸੇ ਵੀ ਪ੍ਰੋਜੈਕਟ ਨੂੰ, ਕੌਮੀ ਪ੍ਰੋਜੈਕਟ ਨੂੰ ਕੋਈ ਸਾਧਨਾਂ ਦੀ ਕਮੀ ਰਹੇ, ਫਾਈਨੈਂਸ਼ੀਅਲ ਰਿਸੋਰਸਿਸ ਦੀ, ਜਾਂ ਇੱਕ ਚੰਗੀ ਕੜੀ ਬਣੇ। ਕਈ ਵਾਰ ਉਦਾਸ ਵੀ ਹੁੰਦੇ ਨੇ ਜਦੋਂ ਬਹੁਤ ਸਾਰੇ ਜਿਹੜੇ ਨੇ ਕੰਮ ਕਰਨ ਵਾਲੇ, ਉਹਨਾਂ ਦੇ ਮਲਟੀਪਲ ਫੇਸਿਸ, ਅੱਡੋ ਅੱਡ ਚਿਹਰੇ ਉਹ ਦੇਖਦੇ ਨੇ, ਔਰ ਜਿਹੜਾ ਐਕਟਿਵਿਸਟ ਹੈ ਉਹੀ ਉਦਾਸੀਨਤਾ 'ਚ ਵੀ ਜਾਂਦਾ ਹੈ, ਪਰ ਬੜੀ ਸਟੈਡਫਾਸਟਲੀ ਉਹਨਾਂ ਨੇ ਇਸ ਸਾਰੇ ਪੀਰੀਅਡ 'ਚ, ਇਹਨਾਂ 3-4 ਦਹਾਈਆਂ ਦੇ ਵਿੱਚ ਕੌਮ ਦੇ ਲਈ ਆਪਣੇ ਆਪ ਨੂੰ ਸਮਰਪਣ ਕੀਤਾ। ਔਰ ਸਾਡੀ ਤਾਜ਼ਾ ਵਿਜ਼ਿਟ ਵੇਲੇ ਉਹਨਾਂ ਨੇ ਬੜਾ ਲਿਬਰਲੀ ਡੋਨੇਟ ਕੀਤਾ TV 84 ਨੂੰ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਡਿਵੈਲਪਮੈਂਟਸ ਗਲੋਬਲੀ ਕਾਫੀ ਜਿਸ ਲੈਵਲ ਦੀਆਂ ਚੱਲੀਆਂ ਰਹੀਆਂ, ਥੋੜ੍ਹਾ ਜਿਹਾ ਅੱਜ ਇਸ ਗੱਲ ਤੋਂ ਰਾਹਤ ਅਸੀਂ ਮਹਿਸੂਸ ਕਰਦੇ ਕਿ ਜਿਹੜਾ ਫੈਡਰਲ ਲਾਕਡਾਊਨ ਜਿਹਦਾ ਪ੍ਰਭਾਵ ਹੁਣ ਫਲਾਈਟਸ 'ਤੇ ਵੀ ਸੀ, ਅਮਰੀਕਾ ਦੇ ਏਅਰਪੋਰਟਸ 'ਤੇ ਵੀ ਪਿਛਲੇ 3 ਦਿਨਾਂ ਦੇ ਵਿੱਚ
15 ਤੋਂ 20% ਫਲਾਈਟਸ ਕੱਟ ਦਿੱਤੀਆਂ ਗਈਆਂ ਸੀ ਔਰ ਡਿਲੇ ਚੱਲ ਰਿਹਾ ਸੀ, ਬਹੁਤ ਜ਼ਿਆਦਾ ਇਨਕਨਵੀਨੀਅੰਸ ਸੀ। ਔਰ ਲੋਕਾਂ ਦੇ ਵਿੱਚ ਵੀ ਇਹ ਸੀ ਕਿ ਵੀ ਜਿਸ ਕਿਸਮ ਦਾ ਮਾਹੌਲ ਹੈ, ਜੇ ਇਹੀ ਸ਼ਟਡਾਊਨ ਜਾਰੀ ਰਿਹਾ ਤੇ ਥੈਂਕਸਗਿਵਿੰਗ ਤੱਕ ਪਹੁੰਚਦਿਆਂ ਕੀ ਹਾਲ ਹੋਏਗਾ। ਔਰ ਜਿਹੜੇ ਲੋਕ ਆਪਣੇ ਕੰਮ ਦੇ ਸਿਲਸਿਲੇ 'ਚ ਔਰ ਦੂਸਰੇ ਜਿਨ੍ਹਾਂ ਨੇ ਫਲਾਈ ਕਰਨਾ ਹੈ, ਪਰਿਵਾਰਕ ਸਮਾਗਮ ਦੂਜੇ ਤੀਜੇ, ਇੱਕ ਬਹੁਤ ਵੱਡੀ ਅਨਸਰਟਨਟੀ ਔਰ ਇੱਕ ਹਲਚਲ ਮਚੀ ਹੋਈ ਸੀ। ਲੇਕਿਨ ਜਿਹੜੀਆਂ ਲੇਟੈਸਟ ਖਬਰਾਂ ਨੇ, ਕੁਛ ਜਿਹੜੇ ਡੈਮੋਕ੍ਰੈਟ ਸੈਨੇਟਰਸ ਨੇ ਉਹਨਾਂ ਨੇ ਹੁਣ ਰਿਪਬਲਿਕਨ ਸੈਨੇਟਰਸ ਦੇ ਨਾਲ ਇੱਕ ਸਾਂਝੀ ਪ੍ਰਪੋਜ਼ਲ ਦੇ ਉੱਤੇ ਸਹਿਮਤੀ ਦਿੱਤੀ ਹੈ, ਜਿਸ ਤੋਂ ਬਾਅਦ ਚਾਂਸਸ ਨੇ ਕਿ ਅਗਲੇ ਇੱਕ ਅੱਧੇ ਦਿਨ 'ਚ ਜਿਹੜਾ ਇਹ ਸ਼ਟਡਾਊਨ ਰਿਵਰਸ ਹੋ ਜਾਏਗਾ ਔਰ ਵਾਪਸ ਜਿਹੜਾ ਉਸ ਦਾ ਇਹ ਵੀ ਹੈ ਕਿ ਸਾਰੇ ਪੀਰੀਅਡ ਦੀ ਤਨਖਾਹ ਵੀ ਮਿਲੇਗੀ ਫੈਡਰਲ EMPLOYEES ਨੂੰ। ਕੁਝ ਹੋਰ ਜਿਹੜਾ ਮੇਨ ਮੁੱਦਾ ਮੈਡੀਕਲ ਜਿਹੜੀ ਹੈ ਉਸ ਨੂੰ ਲੈ ਕੇ ਸੀ, ਜਿਸ ਨੂੰ ਓਬਾਮਾ ਕੇਅਰ ਕਿਹਾ ਜਾਂਦਾ, ਉਹਨੂੰ ਮੈਡੀਕੇਡ ਕਹਿ ਲਓ, ਮੈਡੀਕੇਅਰ, ਅੱਡ ਉਸ ਤੇ ਸੀ ਕਿ ਕਿੱਥੇ ਮਨੀ ਸੇਵ ਕਰਨੀ ਹੈ, ਕਿੱਥੋਂ ਮਨੀ ਵਿਦਡਰਾ ਕਰਨੀ ਹੈ। ਕੋਈ ਮਿਡਲ ਜਿਹੀ ਲਾਈਨ ਕੱਢੀ ਹੈ, ਪਰ ਲੋਕਾਂ ਨੇ ਇਸ ਦੇ ਉੱਤੇ ਰਾਹਤ ਮਹਿਸੂਸ ਕੀਤੀ ਹੈ ਕਿ ਭਾਈ ਇਹ ਪਾਰਟ ਜਿਹੜਾ ਚਲੋ ਐਟਲੀਸਟ ਇਹ ਕਿਸੇ ਕੰਢੇ ਲੱਗੀ ਹੈ ਗੱਲ। ਲੇਕਿਨ ਜੋ ਕੁਛ ਸਾਡੇ ਖਿੱਤੇ ਦੇ ਵਿੱਚ ਚੱਲ ਰਿਹਾ, ਹਾਲਾਂ ਇੱਕ ਪਾਸੇ ਪ੍ਰੈਜ਼ੀਡੈਂਟ ਬਾਈਡਨ, ਪ੍ਰੈਜ਼ੀਡੈਂਟ ਟਰੰਪ ਔਰ ਸ਼ੀ ਜਿਨਪਿੰਗ, ਉਹਨਾਂ ਦੇ ਵਿਚਾਲੇ ਵੀ ਜਿਹੜੀ ਪਿਛਲੀ ਮੁਲਾਕਾਤ ਦਾ ਸਿਲਸਿਲਾ ਰਿਹਾ, ਉਸ ਤੋਂ ਬਾਅਦ ਅਸੀਂ ਜਿਹੜਾ ਆਪਸੀ ਜੁਮਲੇਬਾਜ਼ੀ ਜਾਂ ਤੰਜ਼ ਉਹ ਘਟੀ ਹੋਈ ਦੇਖਦੇ ਹਾਂ। ਹਾਲਾਂ ਜਿਹੜਾ ਉਹ ਚਾਈਨਾ ਨੇ ਵੀ ਔਰ ਅਮਰੀਕਾ ਨੇ ਵੀ ਥੋੜ੍ਹਾ ਜਿਹਨੂੰ ਕਹਿੰਦੇ ਨੇ ਟੂ ਕੂਲ ਦਾ ਹੀਲਸ, ਆਪਣੀਆਂ ਅੱਡੀਆਂ ਨੂੰ ਥੋੜ੍ਹਾ ਜਿਹਾ ਟੱਪਣ ਤੋਂ ਪਹਿਲਾਂ ਰਾਹ ਦਿੱਤੀ ਹੋਈ ਹੈ। ਲੇਕਿਨ ਉਸ ਖਿੱਤੇ ਦੇ ਵਿੱਚ ਸਾਡੇ ਜੋ ਅਸੀਂ ਦੇਖ ਰਹੇ ਹਾਂ, ਜਿਵੇਂ ਭਾਰਤੀ ਏਜੰਸੀਆਂ ਪਾਕਿਸਤਾਨ ਦੇ ਵਿੱਚ ਅੰਦਰੂਨੀ ਦਹਿਸ਼ਤਗਰਦੀ ਦੇ ਲਈ ਇੱਕ ਪਾਸੇ ਤਾਂ ਉਹ ਪਹਿਲਾਂ ਹੀ ਉਹਨਾਂ ਦੀ ਦਖਲਅੰਦਾਜ਼ੀ ਤਹਿਰੀਕ ਤਾਲਿਬਾਨ ਔਰ ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ ਦੂਸਰੀ ਤੀਸਰਿਆਂ ਦੇ ਹਵਾਲੇ ਨਾਲ ਚੱਲ ਹੀ ਰਹੀ ਸੀ, ਪਰ ਜਿਵੇਂ ਆਪਣੇ ਪ੍ਰੋਕਸੀ ਤਾਲਿਬਾਨ ਰਜੀਮ ਜਿਹੜੀ ਹੁਣ ਖੁੱਲ੍ਹ ਕੇ ਪ੍ਰੋਕਸੀ ਵਾਰ ਲੜਨ 'ਤੇ ਆਇਆ ਹੈ, ਉਸ ਵਿਚਾਲੇ ਗੱਲਬਾਤ ਵੀ ਜਿਹੜੀ ਹੈ ਉਹ ਫੇਲ ਹੋਈ ਹੈ ਔਰ ਵਾਇਲੈਂਸ ਵੀ ਉੱਥੇ ਚੱਲ ਰਹੀ ਹੈ। ਦੂਸਰਾ, ਜਿਸ ਲੈਵਲ ਦੇ ਉੱਤੇ ਭਾਰਤ ਦੇ ਵਿਦਿਨ ਗੁੰਡਾਗਰਦੀ ਦਾ ਆਲਮ ਹੈ, ਕਿਉਂਕਿ ਕੋਰਟ ਸਿਸਟਮ ਵੀ ਪੂਰੀ ਤਰ੍ਹਾਂ ਖੁੱਲ੍ਹ ਕੇ, ਜਿਹੜਾ ਇਲੈਕਸ਼ਨ ਸਿਸਟਮ ਵੀ, ਜਿਸ ਨੂੰ ਜੇ ਅਸੀਂ ਬਿਹਾਰ ਦੀਆਂ ਚੋਣਾਂ ਦਾ ਲਾਸਟ ਫੇਜ਼ ਜਿਹੜਾ ਉਹ ਆਲਮੋਸਟ ਖਤਮ ਹੋਣ 'ਤੇ ਹੈ, ਪਹਿਲੇ ਫੇਜ਼ ਵੇਲੇ ਵੀ ਅਸੀਂ ਦੇਖਿਆ ਕਿ ਲੱਖਾਂ ਦੀ ਗਿਣਤੀ, ਮਿਲੀਅਨਸ ਵੋਟਾਂ ਇਕੱਠੀਆਂ ਜਾ ਰਹੀਆਂ। ਆਪੋਜੀਸ਼ਨ ਜੇ ਰੌਲਾ ਪਾਉਂਦੀ ਹੈ ਤੇ ਚੋਣ ਕਮਿਸ਼ਨ ਜਿਹੜਾ ਉਸਨੇ ਕੰਨਾਂ ਦੇ ਵਿੱਚ ਬੁੱਝੇ ਦਿੱਤੇ ਹੋਏ ਨੇ। ਪੋਲੀਟੀਕਲ ਮਰਡਰ ਵੀ ਹੋ ਰਹੇ ਨੇ, ਨਫ਼ਰਤ ਦਾ ਪ੍ਰਚਾਰ ਵੀ ਜਿਸ ਲੈਵਲ ਦੇ ਉੱਤੇ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਉਹ ਖੁੱਲ੍ਹ ਕੇ ਮੁਸਲਮਾਨਾਂ ਦੇ ਖਿਲਾਫ ਕਿਤੇ ਨਾਂ ਲੈ ਕੇ, ਕਿਤੇ ਇਸ਼ਾਰੇ ਕਰਕੇ, ਔਰ ਬਿਲਕੁਲ ਇੱਥੋਂ ਤੱਕ ਕਿ RSS ਮੁਖੀ ਜਦੋਂ ਇਹ ਕਹਿੰਦਾ ਕਿ ਜੀ ਭਾਰਤ ਤਾਂ ਅਸੀਂ RSS ਭਾਵੇਂ ਅਸੀਂ ਰਜਿਸਟਰਡ ਨਹੀਂ ਹੈ, ਸਾਨੂੰ ਰਜਿਸਟਰ ਕਰਾਉਣ ਦੀ ਲੋੜ ਹੀ ਨਹੀਂ ਹੈ, ਅਸੀਂ ਇੰਡੀਵਿਜੂਅਲਸ ਦੀ ਆਰਗੇਨਾਈਜੇਸ਼ਨ ਹੈ। ਔਰ ਫਿਰ ਉਹ ਕਹਿੰਦਾ ਜੀ ਕਿਉਂਕਿ ਇਸ ਲਈ ਸਾਨੂੰ ਜਿਹੜਾ ਉਹ ਇਨਕਮ ਟੈਕਸ ਫਰੀ ਵੀ ਕੀਤਾ ਹੋਇਆ ਹੈ, ਭਾਵੇਂ 3 ਵਾਰੀ ਬੈਨ ਕੀਤਾ ਸਾਨੂੰ, ਜੇ ਬੈਨ ਕੀਤਾ ਤੇ ਅਸੀਂ ਕੋਈ ਸੀ ਤੇ ਸਾਨੂੰ ਬੈਨ ਕੀਤਾ। ਸੋ ਉਹਨਾਂ ਨੇ ਤਾਂ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਇੱਕ ਪਾਸੇ ਦਹਿਸ਼ਤ ਦਾ ਔਰ ਵਹਿਸ਼ਤ ਦਾ ਨੰਗਾ ਨਾਚ, ਵਹਿਸ਼ੀਪੁਣਾ ਵੀ, ਗਰਾਊਂਡ ਲੈਵਲ ਤੇ ਕੀ ਹੋ ਰਿਹਾ ਉਹ ਤਾਂ ਹੁਣ ਰਿਪੋਰਟ ਹੀ ਨਹੀਂ ਹੁੰਦਾ। ਔਰ ਜਿਹੜਾ ਉਹਨਾਂ ਦਾ ਬਾਈ ਐਂਡ ਲਾਰਜ ਜਿਹੜਾ ਸਾਰਾ ਹੀ ਮੀਡੀਆ, ਦਰਬਾਰੀ ਮੀਡੀਆ ਜਾਂ ਗੋਦੀ ਮੀਡੀਆ, ਉਹ ਬਿਲਕੁਲ ਇਗਨੋਰ ਕਰ ਰਿਹਾ ਵੀ ਕੀ ਚੱਲ ਰਿਹਾ ਹੈ, ਕਿਵੇਂ ਜਿਹੜਾ ਹੈ ਉਹ ਹਰ ਇੰਸਟੀਟਿਊਸ਼ਨ ਜਿਹੜੀ ਹੈ ਉਸ ਨੂੰ ਖੌਰਾ ਲੱਗਾ ਹੋਇਆ ਹੈ। ਇਸ ਦੇ ਉਲਟ ਥੋੜ੍ਹੇ ਬਹੁਤ ਯੂਟਿਊਬਰ ਜਿਹੜੇ ਨੇ ਕੋਈ ਗੱਲ ਕਰਦੇ ਨੇ ਤਾਂ ਦੂਜੇ ਤਾਂ ਉਹਨਾਂ ਨੂੰ ਵੀ ਧਮਕੀਆਂ ਔਰ ਕੇਸ ਉਹਨਾਂ 'ਤੇ ਰਜਿਸਟਰ ਹੋਣਾ। ਈਵਨ ਅਸੀਂ ਅਯੂਬ ਰਾਣਾ ਦਾ ਜ਼ਿਕਰ ਕੀਤਾ ਸੀ, ਜਿਹੜੀ ਵਾਸ਼ਿੰਗਟਨ ਪੋਸਟ ਦੀ ਵੀ ਕਾਲਮਨਿਸਟ ਹੈ, ਜਿਹਨੇ ਗੁਜਰਾਤ ਫਾਈਲਸ ਵਰਗੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਕੱਢੀ, ਉਹਨੂੰ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ, ਔਰ ਅੱਜ ਹੀ ਉਹਦੀ ਸਟੇਟਮੈਂਟ ਸੀ ਕਿ ਵੀ ਕੋਈ ਵੀ ਮੇਰੀ ਈਵਨ FIR ਤੱਕ ਵੀ ਰਜਿਸਟਰ ਨਹੀਂ ਕੀਤੀ ਗਈ, ਮੈਨੂੰ ਸਿਕਿਉਰਿਟੀ ਤੇ ਦੂਸਰਾ ਤਾਂ ਕੀ ਦੇਣਾ ਸੀ। ਦੂਸਰੇ ਪਾਸੇ ਜੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਆਲਮੋਸਟ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਲੈਕਟਿਡ MP ਹੋਣ ਦੇ ਬਾਵਜੂਦ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਤਾੜਿਆ ਹੋਇਆ, ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਪਾਈ ਹੋਈ ਸੀ ਸੁਣਵਾਈ, ਉਹ ਵੀ ਉਹਨਾਂ ਨੇ
ਵਾਪਸ ਹਾਈ ਕੋਰਟ ਨੂੰ ਤੋੜ ਦਿੱਤੀ ਹੈ ਕਿ ਜੀ 6 ਹਫ਼ਤੇ ਦੇ ਵਿੱਚ ਇਹਦੇ ਤੇ ਫੈਸਲਾ ਲਓ ਜਾਂ ਗੱਲਬਾਤ। ਮਤਲਬ ਇਹ ਹੈ ਕਿ ਉੱਥੇ ਇਸ ਕਿਸਮ ਦਾ ਮਾਹੌਲ ਹੈ ਜਿਹਦੇ 'ਚ ਕਿਸੇ ਨੂੰ ਨਹੀਂ ਪਤਾ ਵੀ ਕੌਣ ਕੀ ਕਰ ਰਿਹਾ ਹੈ ਔਰ ਕਿਸੇ ਦੀ ਹਿੰਮਤ ਹੀ ਨਹੀਂ ਹੈ ਕਿ ਕੋਈ ਚੈਲੰਜ ਕਰੇ। ਜਿਹੜਾ ਚੈਲੰਜ ਹੈ ਉਹ ਪੰਜਾਬ ਤੋਂ ਜ਼ਰੂਰ ਆ ਰਿਹਾ, ਉਹਦਾ ਅਸੀਂ ਜ਼ਿਕਰ ਵੀ ਕਰਾਂਗੇ। ਲੇਕਿਨ ਇਉਂ ਜਾਪਦਾ ਹੈ ਕਿ ਵੀ ਚਾਰੇ ਪਾਸੇ ਇੱਕ ਹਾਹਾਕਾਰ ਮਚੀ ਹੋਈ ਹੈ। ਇੱਕ ਤਾਂ ਹੁੰਦਾ ਕਿ ਰੂਲ ਆਫ ਦਾ ਜੰਗਲ, ਉਹ ਵੀ ਮੈਂ ਸਮਝਦਾ ਵੀ ਜੰਗਲ ਦਾ ਅਪਮਾਨ ਹੁੰਦਾ। ਜੰਗਲ ਦੇ ਵਿੱਚ ਤਾਂ ਕੋਈ ਜਾਨਵਰ ਦੂਸਰੇ ਨੂੰ ਬਿਨਾਂ ਭੁੱਖ ਤੋਂ ਨਹੀਂ ਖਾਂਦਾ ਹੈ, ਉਹ ਕੋਈ ਮਾਰ ਕੇ ਨਹੀਂ ਸੁੱਟਦਾ ਸ਼ੌਕੀਆ। ਲੇਕਿਨ ਇੱਥੇ ਤਾਂ ਬਿਲਕੁਲ ਜਿਹੜਾ ਹਰ ਇੰਸਟੀਟਿਊਸ਼ਨ ਦੀਆਂ ਧੱਜੀਆਂ ਉੱਡੀਆਂ ਹੋਈਆਂ ਨੇ। ਕਰਪਸ਼ਨ ਦਾ ਆਲਮ, ਹੁਣ ਕੋਈ ਲੱਖਾਂ ਦੀ ਗੱਲ ਨਹੀਂ ਹੁੰਦੀ, ਕਰੋੜਾਂ ਅਰਬਾਂ ਦੀ ਗੱਲ ਹੁੰਦੀ ਹੈ, ਕੌਣ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ। ਔਰ ਇਹ ਸਾਰੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਟੋਟਲ ਫੇਲਿਅਰ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਜੋ ਭਾਰਤ ਦਾ ਜਲੂਸ ਨਿਕਲਿਆ, ਜੋ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਉੱਥੇ ਸੀਜ਼ ਫਾਇਰ ਕਰਨ ਦੀ ਗੱਲ ਕਰਦੇ ਨੇ। ਹੁਣ ਅੱਜ ਬੀਤੇ ਕੱਲ ਜਿਹੜਾ ਅੱਜ ਹੀ ਜਿਹੜਾ ਦੁਪਹਿਰੇ ਜਿਹੜਾ ਅਮਰੀਕਾ ਨੇ ਆਪਣਾ ਐਂਬੈਸਡਰ ਸਰਜੀਓ ਗੌਰ ਲਾਇਆ, ਉਸ ਦੀ ਸਹੁੰ ਚੁੱਕ ਸੈਰੇਮਨੀ ਸੀ ਓਵਲ ਆਫਿਸ ਦੇ ਵਿੱਚ। ਟਰੰਪ ਵੀ ਸੀ, ਸੈਕਟਰੀ ਆਫ ਸਟੇਟ ਵੀ, ਸੈਕਟਰੀ ਆਫ ਡਿਫੈਂਸ ਵੀ, ਹੋਰ ਵੀ ਬਹੁਤ ਸਾਰੇ, ਔਰ ਬਹੁਤ ਸਾਰੀਆਂ ਹੋਪਸ ਜਿਹੜੀਆਂ ਨੇ ਉਹ ਉਹਨਾਂ ਨੇ ਟਰੰਪ ਨੇ ਪੁੱਟ ਕੀਤੀਆਂ। ਕਿਉਂਕਿ ਸਰਜੀਓ ਗੌਰ ਇਕੱਲਾ ਐਂਬੈਸਡਰ ਹੀ ਨਹੀਂ ਹੈ ਇੰਡੀਆ ਦਾ, ਮਿਡਲ ਈਸਟ ਔਰ ਸੈਂਟਰਲ ਏਸ਼ੀਆ ਦਾ ਐਨਵੋਏ ਵੀ ਹੈ। ਉਸ ਦੇ ਵਿੱਚ ਵੀ ਉਹਨਾਂ ਨੇ ਹੋਪਸ ਦਿੱਤੀਆਂ ਕਿ ਜਿਹੜਾ ਇੰਡੀਆ ਦੇ ਨਾਲ ਟ੍ਰੇਡ ਦੂਜੇ ਤੀਜੇ ਸਭ ਨਾਰਮਲ ਹੋਏਗਾ, ਔਰ ਦੂਸਰਾ ਗ੍ਰੇਟ ਫਰੈਂਡ ਮੋਦੀ, ਤੇ ਇਹ ਰੈਟਰਿਕ ਤਾਂ ਚੱਲ ਰਿਹਾ। ਲੇਕਿਨ ਦੂਸਰੇ ਪਾਸੇ ਬਿਲਕੁਲ ਭਾਰਤ ਦਾ ਜੇ ਹੁਣ ਈਵਨ ਕਰੰਸੀ ਵਾਈਜ਼ ਵੀ ਹੈ ਕਿ ਬਈ 99 ਰੁਪਈਏ ਦੇ ਉੱਤੇ ਜਾ ਕੇ ਹੁਣ ਟਿਕਿਆ ਡਾਲਰ ਦਾ। ਔਰ ਮੈਂ ਦੇਖ ਰਿਹਾ ਸੀ, ਭਾਵੇਂ ਉਹ ਇਹਨਾਂ ਦਾ ਤਾਲਿਬਾਨ ਰਜੀਮ ਅਫਗਾਨਿਸਤਾਨ ਦਾ, ਉਹਨਾਂ ਦੀਆਂ ਦੂਸਰੀਆਂ ਹਰਕਤਾਂ ਦੀ ਅਸੀਂ ਗੱਲ ਕਰਦੇ ਹਾਂ, ਅੱਜ ਵੀ ਕਰਾਂਗੇ। ਲੇਕਿਨ ਉਹਨਾਂ ਦਾ ਇੱਕ ਇਕੋਨਮੀ ਵਾਈਜ਼ ਜੇ ਕਹਿਣਾ ਹੋਏ ਤੇ ਅਮਰੀਕਨ ਡਾਲਰ ਦੇ ਮੁਕਾਬਲੇ ਉਹਨਾਂ ਦਾ ਰੁਪਈਆ 68 ਕਿ 69 ਜਿਹੜਾ ਉਹਨਾਂ ਦਾ ਰੁਪਈਏ ਦੇ ਬਰਾਬਰ ਹੈ। ਸੋ ਮਤਲਬ ਇਹ ਹੈ ਕਿ ਬਈ ਈਵਨ ਜਿਨ੍ਹਾਂ ਨੂੰ ਪ੍ਰੋਕਸੀ ਬਣਾ ਕੇ ਵਰਤ ਰਹੇ ਨੇ, ਜੇ ਇਕੋਨਮੀ ਵਾਈਜ਼ ਦੇਖਣਾ ਹੋਏ ਤਾਂ ਉਹਨਾਂ ਦੀ ਹਾਲਤ ਬੈਟਰ ਹੈ। ਲੇਕਿਨ ਤੁਸੀਂ ਕਲੇਮ ਕਰੀ ਜਾਓ ਕਿ ਭਾਰਤ ਬਹੁਤ ਵੱਡੀ ਤਾਕਤ, ਔਰ ਦੂਸਰਾ ਇਹਦਾ ਉਦਘਾਟਨ ਕਰਤਾ, ਉਹਦਾ ਉਦਘਾਟਨ ਕਰ ਦਿੱਤਾ, ਨਾਂ ਬਦਲਣ ਤੇ ਲੱਗੇ ਹੋਏ ਨੇ। ਉਹ ਵੰਦੇ ਮਾਤਰਮ 'ਚ ਜਿਹੜੇ 2-3 ਸਟੈਂਜ਼ੇ ਮੁਸਲਮਾਨਾਂ ਦੇ ਲਈ ਨਫ਼ਰਤ ਦੇ ਸਨ, ਜਿਨ੍ਹਾਂ ਨੂੰ 1937 ਦੇ ਵਿੱਚ ਬਾਹਰ ਕੱਢ ਦਿੱਤਾ ਗਿਆ, ਉਹਨੂੰ ਪੜ੍ਹਾਇਆ ਜਾ ਰਿਹਾ, ਔਰ ਆਦਿੱਤਿਆਨਾਥ ਯੋਗੀ ਤੋਂ ਲੈ ਕੇ ਸਾਰੇ ਲੱਗੇ ਹੋਏ ਨੇ। ਸੋ ਇਸ ਵੇਲੇ ਘੱਟ ਗਿਣਤੀਆਂ ਦੇ ਖਿਲਾਫ ਪੂਰੀ ਨਫ਼ਰਤ, ਔਰ ਕਿਸੇ ਵੇਲੇ ਵੀ ਜਿਹੜਾ ਉਹਨਾਂ ਦੇ ਖਿਲਾਫ ਵੱਡੇ ਵਿਆਪਕ ਜਿਹਨੂੰ ਕਿਹਾ ਜਾਂਦਾ ਲੈਵਲ ਦੇ ਉੱਤੇ ਹਿੰਸਾ ਹੋ ਸਕਦੀ ਹੈ। ਹੁਣ ਦੂਸਰੇ ਪਾਸੇ ਜਦੋਂ ਅਸੀਂ ਇਹ ਅੰਗਰੇਜ਼ੀ ਦਾ ਅਖਾਣ ਇਸਤੇਮਾਲ ਕਰਦੇ ਹਾਂ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਫਿਊਜ ਆਫ ਦਾ ਸਕਾਉਂਡਰਲਸ, ਕਿ ਬਦਮਾਸ਼ਾਂ ਦੇ ਲਈ ਜਦੋਂ ਕੁਝ ਹੋਰ ਨਹੀਂ ਰਹਿ ਜਾਂਦਾ, ਹਰ ਪਾਸਿਓਂ ਫੇਲ ਹੁੰਦੇ ਨੇ, ਤੇ ਉਹ ਪੈਟਰੀਓਟਿਜ਼ਮ, ਵਤਨ ਪ੍ਰਸਤੀ, ਕੌਮ ਪ੍ਰਸਤੀ, ਦੇਸ਼ ਭਗਤੀ, ਉਹਦਾ ਝੋਗਾ ਪਾ ਲੈਂਦੇ ਨੇ। ਹੁਣ ਜਿਹੜੀ ਘਟਨਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ, ਓਪਨਿੰਗ ਸਾਡਾ ਸੈਗਮੈਂਟ ਹੈ, ਕਿਉਂਕਿ ਅੱਜ ਇਹ ਘਟਨਾ ਸਵੇਰੇ ਸ਼ਾਮ ਨੂੰ ਬੀਤੇ ਕੱਲ 6:52 ਤੇ PM ਤੇ ਹੁੰਦੀ ਹੈ। ਔਰ ਜਿਹੜੇ ਵੇਰਵੇ ਅੱਡ ਮੀਡੀਆ ਰਿਪੋਰਟਸ ਔਰ ਇੰਟਰਨੈਸ਼ਨਲ ਮੀਡੀਆ ਨੇ ਵੀ ਜੋ ਭਾਰਤੀ ਏਜੰਸੀਆਂ ਨੇ ਦਿੱਤੇ, ਉਹਨਾਂ ਮੁਤਾਬਕ 6:52 ਦੇ ਉੱਤੇ ਇੱਕ ਲਾਲ ਕਿਲੇ ਦੇ ਨੇੜੇ ਸਿਗਨਲ ਦੇ ਕੋਲ ਸਲੋ ਮੂਵਿੰਗ ਵਹੀਕਲ, ਜਿਸ ਦਾ ਜਿਹੜਾ ਹੁੰਡਾਈ 120 ਕਾਰ, ਜਿਹਦੇ ਬਾਰੇ ਇਹਨਾਂ ਦਾ ਕਹਿਣਾ ਕਿ ਜਿਹਦੇ 'ਚ 3 ਬੰਦੇ ਸਵਾਰ ਸੀ, ਉਸ ਦੇ ਵਿੱਚ ਇੱਕ ਜ਼ੋਰਦਾਰ ਬੰਬ ਧਮਾਕਾ ਹੋਇਆ, ਔਰ 10 ਜਿਹੜੀਆਂ ਨੇ ਮੌਤਾਂ ਨੇ, 2 ਦਰਜਨ ਤੋਂ ਜ਼ਿਆਦਾ ਜ਼ਖਮੀ ਨੇ, 6 ਗੱਡੀਆਂ ਲੁਈਆਂ ਗਈਆਂ। ਔਰ ਇਹ ਰੈੱਡ ਫੋਰਟ ਮੈਟਰੋ ਸਟੇਸ਼ਨ ਦੇ ਨੇੜੇ ਇਹ ਧਮਾਕਾ ਹੋਇਆ, ਔਰ ਇਹ ਸਾਰੇ ਦੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪੀਟਲ 'ਚ ਜਿਹੜਾ ਦਾਖਲ ਕਰਾਇਆ ਗਿਆ। ਔਰ ਬਿਨਾਂ, ਕਿਉਂਕਿ ਜਦੋਂ ਵੀ ਕੋਈ ਹਾਦਸਾ ਜਾਂ ਕੋਈ ਘਟਨਾ ਵਾਇਲੈਂਸ ਜਾਂ ਅਦਰਵਾਈਜ਼ ਐਕਸੀਡੈਂਟਲ ਵੀ ਹੁੰਦੀ ਹੈ, ਹਮੇਸ਼ਾ ਤੁਸੀਂ ਉਸ ਦੀ ਇਨਵੈਸਟੀਗੇਸ਼ਨ ਕਰਦੇ ਹੋ, ਉਦੋਂ ਤੱਕ ਤੁਸੀਂ ਇਨਫੋਰਮੇਸ਼ਨ ਹੋਲਡ ਕਰਦੇ ਹੋ। ਪਰ ਨਾਲ ਦੀ ਨਾਲ ਉਹਨਾਂ ਦੇ ਮੀਡੀਆ ਵੱਲੋਂ ਪੁਲਿਸ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਜਿਹੜੀ ਕਾਰ ਹੈ ਇਹ ਇੱਕ ਨਦੀਮ ਖਾਨ ਦੇ ਨਾਮ ਦੇ ਉੱਤੇ ਰਜਿਸਟਰਡ ਹੈ, ਔਰ ਹਰਿਆਣਾ ਦੀ ਨੰਬਰ ਪਲੇਟ ਹੈ।
ਹੁਣ ਮਤਲਬ ਇਹ ਹੈ ਕਿ ਪਹਿਲਾਂ ਹੀ ਇਹ ਉਹਨਾਂ ਨੇ ਜਦੋਂ ਖਾਨ ਕਿਸੇ ਦੇ ਨਾਲ ਲਾ ਦਿਓ ਤਾਂ ਮਤਲਬ ਹੈ ਵੀ ਮੁਸਲਮਾਨ ਹੈ, ਸਿੰਘ ਲਾ ਦਿਓ ਮੋਸਟਲੀ ਸਿੱਖ ਹੋਏਗਾ। ਔਰ ਇਹ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਪਰਪਸ ਕੀ ਹੈ? ਇਹ ਵੀ ਹੋ ਸਕਦਾ ਕੱਲ੍ਹ ਨੂੰ ਜੇ ਉਹਨਾਂ ਨੂੰ ਲੱਗੇ ਕਿ ਬਈ ਇਹ ਹੈ ਕਿ ਜੋ ਜਿਹੜੇ ਅੱਜ ਕੱਲ੍ਹ ਗੈਸ ਵਾਲੇ ਕੀ LSG ਕਿ ਕਿਹੜੇ ਸਿਲੰਡਰ ਦੇ ਨਾਲ ਚੱਲਦੇ ਨੇ ਉਹਦਾ ਬਲਾਸਟ ਵੀ ਹੋ ਸਕਦਾ ਹੈ। ਕਿਉਂਕਿ ਜੇ ਉਹਨਾਂ ਨੇ ਖੁਦ ਕੋਈ ਇਸ ਕਿਸਮ ਦਾ ਹੀ ਕਾਰਾ ਕਰਨਾ ਸੀ ਤਾਂ 3 ਬੰਦੇ ਬਹਿ ਕੇ ਆਪਣੇ ਆਪ ਨੂੰ ਨਹੀਂ ਉਡਾਣਗੇ, ਜਿਹੜੀ ਕਾਮਨ ਸੈਂਸ ਪਹਿਲਾਂ ਕੰਮ ਕਰਦਾ। ਪਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਮੀਡੀਆ ਦੀ ਸਪਿਨ ਹੈ ਔਰ ਇਹ ਸਾਰੇ ਜਿਵੇਂ ਇੰਟਰਨੈਸ਼ਨਲੀ ਜਿਸ ਲੈਵਲ ਦੇ ਉੱਤੇ ਕੰਡੈਮਨੇਸ਼ਨ ਚੱਲ ਰਹੀ ਹੈ, ਆਸਟ੍ਰੇਲੀਆ ਨੇ, ਬੰਗਲਾਦੇਸ਼ ਨੇ, UK ਨੇ, ਉਹਨਾਂ ਦੀ ਜੇ ਮੈਂ ਲਿਸਟ ਪੜ੍ਹਾਂ ਤਾਂ 15 ਮਿੰਟ ਉਹਦੇ ਤੇ ਹੀ ਲੱਗ ਜਾਣਗੇ। ਮੈਨੂੰ ਇਸ ਗੱਲ ਦੀ ਥੋੜੀ ਹੈਰਾਨੀ ਵੀ ਹੈ ਵੀ ਪਾਕਿਸਤਾਨ ਦੇ ਵਿੱਚ ਤਾਂ ਰੋਜ਼ ਭਾਰਤੀ ਏਜੰਸੀਆਂ ਖੈਬਰ ਪਖਤੂਨਖਵਾ ਤੋਂ ਲੈ ਕੇ ਤੇ ਲਾਹੌਰ ਤੱਕ ਬਲਾਸਟ ਕਰਵਾਉਂਦੀਆਂ ਨੇ। ਆ ਪਿਛਲੇ ਸਾਲ ਦੇ ਵਿੱਚ ਹੀ ਇਹ ਜਿਹੜਾ ਜਿੰਨਾ ਕੁ ਵਰਾ ਬੀਤਿਆ 1300 ਤੋਂ ਜ਼ਿਆਦਾ ਘਟਨਾਵਾਂ ਜਿਹੜੀਆਂ ਨੇ ਇਸ ਕਿਸਮ ਦੀਆਂ, ਜਿਨ੍ਹਾਂ ਦੇ ਵਿੱਚ ਈਵਨ ਟ੍ਰੇਨ ਹਾਈਜੈਕਿੰਗ ਜ਼ਫਰ ਐਕਸਪ੍ਰੈਸ ਵੀ। ਉਦੋਂ ਤਾਂ ਆਸਟ੍ਰੇਲੀਆ ਜਾਂ UK ਜਾਂ ਦੂਸਰਿਆਂ ਨੂੰ ਨਹੀਂ ਹੁੰਦਾ ਕਿ ਜੀ ਭਾਈ ਇਹਨੂੰ ਕੰਡੈਮ ਕਰਨਾ ਹੈ। ਹਿਊਮਨ ਲਾਈਫ ਤਾਂ ਹਿਊਮਨ ਲਾਈਫ ਹੈ, ਉਹ ਪਾਕਿਸਤਾਨੀ ਦੀ ਹੋਏ, ਭਾਰਤੀ ਦੀ ਹੋਏ, ਫਲਸਤੀਨੀ ਦੀ ਹੋਏ ਜਾਂ ਇੰਗਲੈਂਡ ਦੇ ਗੋਰੇ ਦੀ ਹੋਏ। ਲੇਕਿਨ ਉਹਨਾਂ ਨੇ ਇਹ ਵੀ ਕਿਹਾ ਨਾਲ ਦੀ ਨਾਲ ਕਿ ਜੀ ਜਿਹੜੀਆਂ ਡੈਡ ਬਾਡੀਜ਼ ਮਿਲੀਆਂ ਨੇ ਉਹਨਾਂ 'ਚ ਕਿਸੇ ਦੇ ਕੋਈ ਪੈਲੇਟ ਜਾਂ ਇਸ ਕਿਸਮ ਦਾ ਨਹੀਂ ਹੈ ਕਿ ਵੀ ਇਨ ਦਾ ਬਾਡੀ ਆਫ ਪੈਲੇਟ ਔਰ ਪੰਕਚਰਸ ਇਨ ਦਾ ਬਾਡੀ ਆਫ ਦਾ ਇੰਜਰਡ। ਸੋ ਇਸ ਤੋਂ ਵੀ ਇਹ ਲੱਗਦਾ ਹੈ ਕਿ ਵੀ ਇਹ ਕੋਈ ਬੰਬ ਬਲਾਸਟ ਨਹੀਂ ਹੈ, ਕੋਈ ਹੋਰ ਐਕਸੀਡੈਂਟ ਹੋ ਸਕਦਾ ਹੈ, ਕੋਈ ਹੋਰ ਜਿਹੜਾ ਐਕਸਪਲੋਸਿਵ ਮਟੀਰੀਅਲ ਜਿਹੜਾ ਉਹ ਕੈਰੀ ਕਰ ਰਹੇ ਹੋ ਸਕਦੇ ਨੇ। ਲੇਕਿਨ ਇਸ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਇਹ ਰੰਗਤ ਦਿੱਤੀ ਹੈ ਔਰ ਇਸ ਦੇ ਉੱਤੇ ਈਵਨ ਜਿਹੜੀ ਚਾਂਦਨੀ ਚੌਂਕ ਟ੍ਰੇਡਰ ਐਸੋਸੀਏਸ਼ਨ ਨੇ ਵੀਡੀਓ ਵੀ ਸ਼ੇਅਰ ਕੀਤੀ ਹੈ। ਉਹਦੇ 'ਚ ਡੈਡ ਬਾਡੀਜ਼ ਨੇ, ਕੋਈ ਸੜਕ ਤੇ ਪਈ ਹੈ, ਕੋਈ ਸਾਈਡ ਤੇ ਪਈ ਹੈ। ਔਰ ਇਹ ਵੀ ਹੈ ਕਿ ਜੀ ਜਿਹੜੀਆਂ ਨੇ ਫਾਇਰ ਸਰਵਿਸਿਜ਼ ਪਹੁੰਚ ਗਈਆਂ, ਇੰਨੇ ਜਿਹੜੇ ਨੇ ਉਹ ਫਾਇਰ ਸਕੁਆਡ ਆ ਗਏ ਔਰ ਪੁਲਿਸ ਚੀਫ, ਡਾਇਰੈਕਟਰ ਇੰਟੈਲੀਜੈਂਸ ਬਿਊਰੋ, NSG, NIA, ਫੋਰੈਂਸਿਕ ਸਾਇੰਸਿਸ, ਉਹਨਾਂ ਦੇ ਐਕਸਪਰਟ ਵੀ ਪਹੁੰਚ ਗਏ। ਔਰ ਮੋਦੀ ਨੇ ਵੀ ਕਿਹਾ ਔਰ ਅਮਿਤ ਸ਼ਾਹ ਮੌਕੇ ਤੇ ਪਹੁੰਚਿਆ। ਉਹਨਾਂ ਨੇ ਕਿਹਾ ਜੀ ਅਸੀਂ ਸਟਾਕ ਆਫ ਦਾ ਸਿਚੁਏਸ਼ਨ ਲੈ ਰਹੇ ਔਰ ਅਜੇ ਤੱਕ ਕਿਸੇ ਵੀ ਉਹਨਾਂ ਦੇ ਕਹਿਣ ਮੁਤਾਬਕ ਕਿ ਕਿਸੇ ਦਹਿਸ਼ਤਗਰਦ ਜਥੇਬੰਦੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਕਬੂਲੀ। ਹੁਣ ਜੇ ਤਾਂ ਇਸ ਖਬਰ ਨੂੰ ਇੱਥੋਂ ਤੱਕ ਹੀ ਰੱਖਿਆ ਜਾਂਦਾ ਵੀ ਸਮਝ ਇਹ, ਕਿਉਂਕਿ ਇਹ ਮੇਨ ਇਹਨਾਂ ਦੀ ਨਿਊਜ਼ ਏਜੰਸੀ PTI ਦੀ ਖਬਰ ਹੈ। ਲੇਕਿਨ ਜਦੋਂ ਅਸੀਂ ਨਾਲ ਲੱਗਦੀਆਂ ਖਬਰਾਂ ਦੇਖਦੇ ਹਾਂ ਫਿਰ ਮੈਨੂੰ ਲੱਗਦਾ ਹੈ ਵੀ ਇਹ ਕੇਸ ਬਿਲਡ ਕਰ ਰਹੇ ਨੇ ਜਿਵੇਂ ਇਹਨਾਂ ਨੇ ਰਿਪੀਟਡਲੀ ਇਹਨਾਂ ਦੀ ਲੀਡਰਸ਼ਿਪ ਇਹ ਕਹਿੰਦੀ ਹੈ ਕਿ ਜੀ ਆਪਰੇਸ਼ਨ ਸੰਦੂਰ ਅਸੀਂ ਸਸਪੈਂਡ ਕੀਤਾ, ਖਤਮ ਨਹੀਂ ਕੀਤਾ। ਫਿਰ ਜਿਹੜੀ ਤਰਸ਼ੂਲ ਕੋਡ ਨੇਮ ਦੇ ਥੱਲੇ 50,000 ਤੋਂ ਜ਼ਿਆਦਾ ਭਾਰਤੀ ਫੌਜ, ਹਵਾਈ ਫੌਜ, ਨੇਵਲ ਜਿਹੜੇ ਨੇ ਸਰ ਕਰੀਕ ਤੋਂ ਲੈ ਕੇ ਔਰ ਇਧਰ ਰਾਜਸਥਾਨ ਪੰਜਾਬ ਬਾਰਡਰ ਤੱਕ ਫੌਜੀ ਐਕਸਰਸਾਈਜ਼ ਕਰ ਰਹੇ ਨੇ ਔਰ ਤਿੰਨੋਂ ਹੀ ਉਹਨਾਂ ਦੇ ਵਿੰਗ। ਔਰ ਇਸ ਵਾਸਟ ਲੈਵਲ ਦੇ ਉੱਤੇ ਜਦੋਂ 50,000 ਫਿਗਰ ਉਹਨਾਂ ਦੀ ਦਿੱਤੀ ਹੈ ਤੇ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿੰਨਾ 1.5 ਮਿਲੀਅਨ ਉਹਨਾਂ ਦੀ ਫੌਜ ਹੋਏਗੀ ਜੇ 50,000 ਬੰਦਾ ਉਹਨਾਂ ਨੇ ਉਤਾਰਿਆ ਹੋਇਆ ਇਸ ਲੈਵਲ ਦੇ ਮੈਸਿਵ ਤੌਰ ਤੇ। ਔਰ ਪਹਿਲੀ ਵਾਰ ਹੈ ਕਿ ਸਰ ਕਰੀਕ ਜਾਂ ਈਸਟਰਨ ਬਾਰਡਰ ਨੂੰ ਵੀ ਇਹਨਾਂ ਨੇ ਕਵਰ ਕੀਤਾ ਹੈ। ਔਰ ਇਹ ਖਬਰਾਂ ਵੀ ਲਵਾਈਆਂ ਜਾ ਰਹੀਆਂ ਕਿ ਨੈਕਸਟ ਅਟੈਕ ਜਿਹੜਾ ਪਾਕਿਸਤਾਨ ਤੇ ਉਹਨਾਂ ਦੀ ਕਰਾਚੀ ਪੋਰਟ ਨੂੰ ਬਲੌਕ ਕਰਨਾ ਹੋਏਗਾ, ਦੂਸਰਾ ਤੀਸਰਾ ਹੋਏਗਾ। ਹੁਣ ਜਦੋਂ ਇਸ ਕਿਸਮ ਦਾ ਮਾਹੌਲ ਆਲਰੇਡੀ ਸਿਰਜਿਆ ਹੋਇਆ ਹੈ ਔਰ ਕਾਊਂਟਰ ਜਿਹੜੀ ਹੈ ਉਹ ਇਲਜ਼ਾਮ ਔਰ ਦੂਸਰੇ ਤੀਸਰੇ ਚੱਲ ਰਹੇ ਨੇ, ਉਹਦੇ 'ਚ ਜਿਹੜਾ ਹੁਣ ਇਹ ਦੋ ਖਬਰਾਂ ਜਿਹੜੀਆਂ ਸਾਈਮਲਟੇਨੀਅਸਲੀ ਬਿਲਕੁਲ ਪਲੈਂਟਡ ਲੱਗਦੀਆਂ ਨੇ। 2900 ਕਿਲੋਗ੍ਰਾਮ IED ਮੇਕਿੰਗ ਮਟੀਰੀਅਲ ਰਿਕਵਰਡ, 7 ਅਰੈਸਟਡ as J&K ਪੁਲਿਸ ਬਰਸਟ ਇੰਟਰਸਟੇਟ ਟੈਰਰ ਮੋਡਿਊਲ। ਔਰ ਇਹ ਹੈ ਕਿ ਵੀ ਇੱਕ ਟੈਰਰ ਮੋਡਿਊਲ ਜਿਹੜਾ ਲਿੰਕ ਟੂ ਜੈਸ਼-ਏ ਮੁਹੰਮਦ ਐਂਡ ਅਨਸਾਰ ਗਜ਼ਵਾਤੁਲ ਹਿੰਦ, ਇਹ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਇਸ ਨੂੰ ਜਿਹੜਾ ਉਹ ਅਨਮਾਸਕ ਕੀਤਾ ਔਰ ਇਹ ਜਿਹੜੇ ਅਸੀਂ ਫੜੇ ਨੇ ਉਹਨਾਂ 'ਚ 2 ਆਫ ਦਾ ਅਕਿਊਜ਼ਡ ਆਰ ਡਾਕਟਰਸ, 2 ਉਹਨਾਂ 'ਚੋਂ ਡਾਕਟਰ ਨੇ। ਜੰਮੂ ਕਸ਼ਮੀਰ ਪੁਲਿਸ ਨੇ ਇੰਟਰਸਟੇਟ ਟਰਾਂਸਨੈਸ਼ਨਲ ਟੈਰਰ ਮੋਡਿਊਲ ਫੜਿਆ, 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ 2 ਡਾਕਟਰ ਨੇ। 2900 ਕਿਲੋਗ੍ਰਾਮ, ਆਲਮੋਸਟ 3000 ਕਿਲੋਗ੍ਰਾਮ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ IED ਉਹਨਾਂ ਤੋਂ ਜਿਹੜਾ ਮੇਕਿੰਗ ਮਟੀਰੀਅਲ
ਇਹ ਪਿਛਲੇ 15 ਦਿਨਾਂ 'ਚ ਉਹਨਾਂ ਤੋਂ ਰਿਕਵਰ ਹੋਇਆ। ਔਰ श्रीनगर बेस्ड ਪੁਲਿਸ ਸਪੋਕਸਪਰਸਨ ਨੇ ਕਿਹਾ ਕਿ ਇਹ ਜਿਹੜਾ ਟੈਰਰ ਮੋਡਿਊਲ ਹੈ ਇਹ ਜੈਸ਼-ਏ-ਮੁਹੰਮਦ ਔਰ ਅਨਸਾਰ ਗਜ਼ਵਾਲ ਹਿੰਦ ਨਾਲ ਸੰਬੰਧਿਤ ਹੈ। ਇਨਵੈਸਟੀਗੇਸ਼ਨ ਨੇ ਰਿਵੀਲ ਕੀਤਾ ਹੈ ਕਿ ਇਹ ਵਾਈਟ ਕਾਲਰ ਟੈਰਰ ਐਕੋਸਿਸਟਮ ਜਿਸ ਦੇ ਵਿੱਚ ਰੈਡੀਕਲਾਈਜ਼ਡ ਪ੍ਰੋਫੈਸ਼ਨਲ ਨੇ, ਸਟੂਡੈਂਟਸ ਨੇ ਜਿਹੜੇ ਕਿ ਫੋਰਨ ਹੈਂਡਲਰਸ ਆਪਰੇਟਿੰਗ ਫਰੋਮ ਪਾਕਿਸਤਾਨ ਨਾਲ ਸੰਬੰਧਿਤ ਨੇ। ਸੋ ਜ਼ਾਹਰ ਹੈ ਇਹਨਾਂ ਨੇ ਮੈਡੀਕਲ ਡਾਕਟਰ ਵੀ ਫੜੇ ਨੇ, ਦੂਜੇ ਵੀ ਉਹਨਾਂ ਨੂੰ ਲਿੰਕ ਕਰਕੇ ਪਾਕਿਸਤਾਨ ਜੋ ਕਹਿ ਰਹੇ ਨੇ ਜੀ ਹੈਂਡਲਰ ਇਹਨਾਂ ਦੇ ਪਾਕਿਸਤਾਨ 'ਚ ਬੈਠੇ ਨੇ। ਔਰ ਇਹਨਾਂ 'ਚੋਂ ਉਹਨਾਂ ਦੇ ਕਹਿਣ ਮੁਤਾਬਕ 2 ਡਾਕਟਰ ਨੇ, ਮੁਜ਼ਾਮਿਲ ਅਹਿਮਦ ਗੈਨੀ ਆਲਸੋ ਨੈਨ ਐਜ਼ ਮੁਸਾਬਿਜ਼ ਰੈਜ਼ੀਡੈਂਟ ਆਫ ਕੌਲੀ ਪੁਲਵਾਮਾ ਤੇ ਅਦੀਲ ਇਹ ਰੈਜ਼ੀਡੈਂਟ ਆਫ ਵਾਨਪੁਰਾ ਕੁਲਗਾਮ, ਤੇ ਦੂਸਰੇ ਜਿਹੜੇ ਨਾਂ ਦਿੱਤੇ ਨੇ ਅਕਿਊਜ਼ ਤੇ ਉਹ ਸਾਰੇ ਮੁਸਲਮਾਨੀ ਨਾਂ ਹੀ ਨੇ। ਔਰ ਉਹਨਾਂ ਨੇ ਕਿਹਾ ਸੀ ਕਿ ਡਾਕਟਰ ਗੈਨੇਲ ਜਿਹੜਾ 32 ਸਾਲਾਂ ਦਾ ਹੈ ਵਾਜ਼ ਟੀਚਿੰਗ ਐਟ ਅਲ ਫਲਾਹ ਯੂਨੀਵਰਸਿਟੀ ਐਂਡ ਤਾਊਜ ਇਨ ਫਰੀਦਾਬਾਦ ਹਰਿਆਣਾ ਅਰਾਊਂਡ 40 ਕਿਲੋਮੀਟਰ ਫਰੋਮ ਦਿੱਲੀ। ਹੁਣ ਡਾਕਟਰ ਦਾ ਸੰਬੰਧ ਵੀ ਹਰਿਆਣੇ ਨਾਲ ਕੱਢ ਦਿੱਤਾ ਹੈ। ਨਦੀਮ ਖਾਨ ਉਹ ਹਰਿਆਣੇ ਦਾ ਵਾਸੀ ਹੈ। 2900 ਜਿਹੜਾ ਕਿਲੋ ਉਹਨਾਂ ਨੇ ਜਿਹੜਾ ਐਕਸਪਲੋਸਿਵ ਵੀ ਨਾਲ ਜੋੜ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਵੱਡਾ ਜੁਆਇੰਟ ਆਪਰੇਸ਼ਨ ਕੀਤਾ ਹੈ। ਫਰੀਦਾਬਾਦ ਦਾ ਪੁਲਿਸ ਕਮਿਸ਼ਨਰ ਵੀ ਨਾਲ ਹੈ ਕਿ ਉਹਨਾਂ ਨੇ ਕਿਹਾ ਕਿ ਉਹਨੇ ਜਿਹੜਾ ਡਾਕਟਰ ਗਨੇਲਾ ਨੂੰ ਅਸੀਂ ਫੜਿਆ, ਉਹਦੀ ਉਹ ਜਿੱਥੇ ਰੈਂਟ ਤੇ ਰਹਿੰਦਾ ਇੱਕ ਕਮਰੇ ਦਾ ਉਹਦਾ ਘਰ ਹੈ, ਇਹ 10 ਦਿਨ ਪਹਿਲਾਂ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਫੜਿਆ। ਸੋ ਇਹ ਜੇ ਤੁਸੀਂ ਦੇਖੋ ਵੀ ਇਹ ਸਾਰੇ ਇਹਨਾਂ ਦੀ ਕਸਟਡੀ 'ਚ ਨੇ ਪਹਿਲਾਂ ਹੀ। ਇਹ ਧਮਾਕਾ ਕਰਕੇ ਹੁਣ ਉਸ ਨੂੰ ਕਿਵੇਂ ਉਹਦੇ ਨਾਲ ਜੋੜਨਗੇ ਜਾਂ ਕੀ ਰੁਖ ਲਿਆ ਜਾਏਗਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ 300 ਕਿਲੋ ਇਨਫਲਾਮੇਬਲ ਮਟੀਰੀਅਲ ਇਸ ਡਾਕਟਰ ਦੇ ਕਮਰੇ 'ਚੋਂ ਫੜਿਆ। 8 ਵੱਡੇ ਜਿਹੜੇ ਬੈਗ ਨੇ ਉਹ ਛੋਟੇ ਸੂਟਕੇਸਾਂ 'ਚ ਭਰਿਆ ਹੋਇਆ ਸੀ ਇਹ, ਔਰ ਹੋਰ ਪੂਰੀ ਉਸ ਕਿਸਮ ਦੀ ਜਿਵੇਂ ਦੀ ਉਹਨਾਂ ਦੀ ਪੰਜਾਬ ਦੀ ਜਦੋਂ ਇਹਨਾਂ ਨੇ ਇੰਸਰਜੈਂਸੀ ਦੇ ਨਾਂ ਥੱਲੇ ਜ਼ੁਲਮ ਕੀਤੇ ਔਰ ਝੂਠੇ ਕੇਸ ਪਾਉਂਦੇ ਸੀ, ਉਹੀ ਕਹਾਣੀ ਜਿਹੜੀ ਆ। ਉਹਨਾਂ ਨੇ ਕਿਹਾ ਕਿ ਵੀ ਡਾਕਟਰ ਅਦੀਲ ਨੂੰ ਅਸੀਂ ਸਹਾਰਨਪੁਰ ਉੱਤਰ ਪ੍ਰਦੇਸ਼ ਤੋਂ ਫੜਿਆ ਔਰ ਇਸੇ ਤਰ੍ਹਾਂ ਉਸ ਦੇ ਅਦੀਲ ਦੇ ਕਹਿਣ ਦੇ ਉੱਤੇ ਅਸੀਂ ਇੱਕ ਅਸਾਲਟ ਰਾਈਫਲ ਵੀ ਜਿਹੜੀ ਹੈ ਉਹਨਾਂ ਦਾ ਲੋਕਰ ਮੈਡੀਕਲ ਕਾਲਜ ਅਨੰਤਨਾਗ ਦਾ, ਉਸ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਹੁਣ ਉਹਨਾਂ ਦੀਆਂ ਮੈਡੀਕਲ ਇੰਸਟੀਚਿਊਟਸ ਨੂੰ ਵੀ ਡਿਸਟਰੋਏ ਕਰਨਾ ਹੈ, ਉੱਥੋਂ ਵੀ ਸਟੂਡੈਂਟਸ ਨੂੰ ਜਿਹੜਾ ਉਹ ਸਾਰੇ ਵਿੱਚ ਫਸਾਉਣ ਦੀ ਲਾਈਨ ਹੋਏਗੀ। ਔਰ ਫਿਰ ਇਹ ਸਾਰੇ ਉਹਨਾਂ ਨੇ ਕਿਹਾ ਕਿ ਜੀ ਇਹ ਇੱਕ ਪੈਂਫਲੇਟ ਵੀ ਉਹਨਾਂ ਨੇ ਮਟੀਰੀਅਲ ਵੀ ਫੜਿਆ। ਇੱਕ ਪੈਂਫਲੇਟ ਹੈ ਜਿਹੜਾ ਕਿ ਸ਼੍ਰੀਨਗਰ ਦੇ ਵਿੱਚ ਇੱਕ ਮੌਲਵੀ ਨੇ ਸ਼ੋਪੀਆਂ ਤੋਂ ਰਿਲੀਜ਼ ਕੀਤਾ ਸੀ ਔਰ ਇਹ ਉਹਦੀ ਇੰਟਰੋਗੇਸ਼ਨ ਦੇ ਵਿੱਚ ਸਾਹਮਣੇ ਆਇਆ 6 ਹੋਰ ਫੜੇ ਨੇ ਔਰ ਉਹਨਾਂ ਦੇ ਵਿੱਚ ਅਹਿਮਦ ਹੈ ਔਰ ਇੱਕ ਇਮਾਮ ਹੈ ਮੌਸਕ ਦਾ ਸ਼ੋਪੀਆਂ ਦੇ ਵਿੱਚ। ਹਿਊਮਨ ਇੰਟੈਲੀਜੈਂਸ ਰਾਹੀਂ ਇਹ ਸਾਰਾ ਫੜਿਆ। ਇਹ ਪੈਂਫਲੇਟ ਉਰਦੂ ਦੇ ਵਿੱਚ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਲੋਕਲ ਲੋਕਾਂ ਨੂੰ ਕਿਹਾ ਕਿ ਨਾਟ ਕੋਆਪਰੇਟ ਵਿਦ ਦ ਸਿਕਿਉਰਿਟੀ ਫੋਰਸਿਸ ਐਂਡ ਆਲਸੋ ਵਾਰਨਡ them ਟੂ ਨਾਟ ਅਲਾਉ ਸਿਕਿਉਰਿਟੀ ਫੋਰਸਿਸ ਟੂ ਸਿਟ ਇਨ ਦੇਅਰ ਸ਼ਾਪਸ ਔਰ ਐਸਟੈਬਲਿਸ਼ਮੈਂਟਸ। ਹੁਣ ਇਹ ਸਾਰੀ ਕਹਾਣੀ ਲੰਬੀ ਚੌੜੀ ਜਿਹੜੀ ਇਹਨਾਂ ਨੇ ਪਲਾਂਟ ਕੀਤੀ ਔਰ ਇਹ ਫਿਰ PTI ਨੇ ਵੀ ਆਪਣੀ ਇੱਕ ਨਿਊਜ਼ ਰਿਪੋਰਟਿੰਗ ਕਸ਼ਮੀਰੀ ਡਾਕਟਰ ਅਰੈਸਟਡ ਇਨ ਫਰੀਦਾਬਾਦ, ਓਵਰ 360 ਕਿਲੋਮੀਟਰ ਆਫ ਐਕਸਪਲੋਸਿਵ ਵੈਪਨਸ ਰਿਕਵਰਡ। ਸੋ ਉਸੇ ਕਹਾਣੀ ਦੀ ਕੰਟੀਨਿਊਟੀ ਹੈ ਔਰ ਨਾਲ ਦੀ ਨਾਲ ਇਹ ਡਿਫੈਂਸ ਮਿਨਿਸਟਰੀ ਕਹਿ ਰਹੀ ਹੈ ਐਕਸਰਸਾਈਜ਼ ਤਰਸ਼ੂਲ ਟੂ ਬੂਸਟ ਇੰਟੈਗ੍ਰੇਟਿਡ ਰੈਡੀਨੈਸ ਅਕ੍ਰੋਸ ਮਲਟੀਪਲ ਡੋਮੇਨਸ। ਡਿਫੈਂਸ ਮਿਨਿਸਟਰੀ ਮੈਂ ਤਰਸ਼ੂਲ ਦੀ ਡਿਟੇਲ ਕੱਢੀ ਸੀ ਪਰ ਮੈਂ ਘੜੀ ਵੱਲ ਦੇਖ ਰਿਹਾ ਕਿ ਉਹਨਾਂ ਨੇ ਕਿਸ ਲੈਵਲ ਦਾ ਇਹ ਜਿਹੜੀ ਸੋ ਕਾਲਡ ਐਕਸਰਸਾਈਜ਼ ਦੇ ਨਾਂ ਥੱਲੇ, ਪਰ ਮੈਨੂੰ ਇਹ ਲੱਗਦਾ ਹੈ ਕਿ ਕੁਛ ਨਾ ਕੁਛ ਜਿਹੜਾ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਪਲਾਨ ਕੀਤਾ ਹੋਇਆ। ਔਰ ਜਦੋਂ ਅਸੀਂ ਫਾਲਸ ਫਲੈਗ ਲਫ਼ਜ਼ ਇਸਤੇਮਾਲ ਕਰਦੇ ਹਾਂ, ਸਾਨੂੰ ਪਤਾ ਹੈ ਵੀ 2019 ਦੇ ਵਿੱਚ ਜਦੋਂ ਕਿ ਮੋਦੀ ਸੈਕੰਡ ਟਰਮ ਸੀ ਉਹਦੀਆਂ ਇਲੈਕਸ਼ਨਾਂ ਲੂਜ਼ ਕਰ ਰਿਹਾ ਸੀ, ਉਹਨਾਂ ਨੇ ਕਿਵੇਂ ਪੁਲਵਾਮਾ ਦਾ ਸਾਰਾ ਉਹ ਜਿਹਦੇ 'ਚ 38 ਦੇ ਕਰੀਬ ਸੈਂਟਰਲ ਫੋਰਸਿਸ ਦੇ CRPF ਦੇ ਬੇਗੁਨਾਹ ਜਵਾਨ ਮਾਰੇ ਗਏ ਸੀ ਔਰ ਜੰਮੂ ਕਸ਼ਮੀਰ ਦੇ ਗਵਰਨਰ ਸਤਪਾਲ ਮਲਿਕ ਨੇ ਖੁਦ ਕਿਹਾ ਕਿ ਜੀ ਮੈਂ ਅਜੀਤ ਡੋਵਲ ਨੂੰ ਜਿਹੜਾ ਮੇਰੇ ਨਾਲ ਪੜ੍ਹਦਾ ਰਿਹਾ ਹੈ ਔਰ ਮੋਦੀ ਨੂੰ ਕਾਲ ਕੀਤਾ ਤਾਂ ਮੈਨੂੰ ਅਜੀਤ ਡੋਵਲ ਨੇ ਕਿਹਾ ਨਹੀਂ ਸਤਪਾਲ ਚੁੱਪ ਰਹੋ, तुम्हें इस पे कुछ नहीं कहना है। ਸੋ ਜ਼ਾਹਰ ਹੈ ਵੀ ਉਹ ਫਿਰ ਫੌਜੀਆਂ ਦੀਆਂ ਤਸਵੀਰਾਂ ਲਾ ਕੇ ਤਾਂ ਉਹਨਾਂ ਨੂੰ ਸ਼ਹੀਦ ਬਣਾ ਕੇ ਭਾਰਤ ਭਰ ਦੇ ਵਿੱਚ ਮੋਦੀ ਨੇ ਇਲੈਕਸ਼ਨਾਂ ਜਿੱਤੀਆਂ ਜਿਹੜੀਆਂ ਕਿ ਲੂਜ਼ ਕਰ ਰਿਹਾ ਸੀ। ਫਿਰ ਅਸੀਂ ਦੇਖਦੇ ਹਾਂ ਵੀ ਜੋ ਕੰਮ ਇਹਨਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਕੀਤਾ ਫਾਲਸ ਫਲੈਗ ਆਪਰੇਸ਼ਨ, ਕਿਉਂਕਿ ਬਿਲਕੁਲ ਘਟ ਰਹੀ ਪੋਪੂਲੈਰਿਟੀ, ਟਰੰਪ ਵੱਲੋਂ ਦਿੱਤਾ ਜਾ ਰਿਹਾ ਰਗੜਾ,
ਫੇਲਡ ਫੋਰਨ ਪਾਲਿਸੀ, ਰੀਜਨਲ ਪੋਲਿਟਿਕਸ ਦੀ ਫੇਲਿਅਰ, ਉਹ ਉਲਟਾ ਪੈ ਗਿਆ ਕਿਉਂਕਿ ਉਹ ਜਿਸ ਉਸ ਦੀ ਆੜ ਦੇ ਵਿੱਚ ਉਹਨਾਂ ਨੇ 7, 8, 9, 10 ਮਈ ਨੂੰ ਜਿਹੜਾ 4 ਰੋਜ਼ਾ ਪਾਕਿਸਤਾਨ ਦੇ ਨਾਲ ਮਿਜ਼ਾਈਲ ਔਰ ਡਰੋਨ ਵਾਰਫੇਅਰ ਹੋਈ, ਉਹਦੇ ਵਿੱਚ ਭਾਰਤ ਦੀ ਪੂਰੀ ਤਰ੍ਹਾਂ ਸ਼ਿਕਸਤ ਹੋਈ ਔਰ ਉਦੋਂ ਦੇ ਹੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਦੇ ਆਰ ਲਿਕਿੰਗ ਦੇਅਰ ਵੂੰਡਸ। ਜਦੋਂ ਸ਼ੇਰ ਵੀ ਜਦੋਂ ਕੋਈ ਜਾਨਵਰ ਵੀ ਜ਼ਖਮੀ ਹੁੰਦਾ ਹੈ ਤੇ ਉਹ ਆਪਣੇ ਜਿਹੜਾ ਹੈ ਉਹ ਜ਼ਖਮਾਂ ਨੂੰ ਜੀਭ ਦੇ ਨਾਲ ਚੱਟ ਰਿਹਾ ਹੁੰਦਾ ਹੈ, ਪਰ ਉਹ ਕਿਤੇ ਨਾ ਕਿਤੇ ਤਿਆਰੀ ਵੀ ਕਰ ਰਿਹਾ ਹੁੰਦਾ ਹੈ ਰਿਵੈਂਜ ਦੀ। ਸੋ ਇਹ ਲੱਗਦਾ ਹੈ, ਹੋ ਸਕਦਾ ਹੈ ਇਹਨਾਂ ਨੂੰ ਜੇ ਇਹਨਾਂ ਦਾ ਸੌਦਾ ਨਾ ਵਿਕੇ, ਪਰ ਜਿਸ ਲੈਵਲ ਦਾ ਇਹਨਾਂ ਨੇ ਇਹ ਨੈਟਵਰਕ ਡਾਕਟਰ ਦਾ, ਜਿਸ ਲੈਵਲ ਦਾ 2900 ਕਿਲੋਗ੍ਰਾਮ ਦਾ ਮਟੀਰੀਅਲ ਔਰ ਹਰਿਆਣੇ ਨੂੰ ਜੋੜਿਆ ਨਾਲ, ਯੂਪੀ ਨੂੰ ਜੋੜਿਆ, ਕਸ਼ਮੀਰ ਨੂੰ ਜੋੜਿਆ, ਦਿੱਲੀ ਨੂੰ ਜੋੜਿਆ, ਲਾਲ ਕਿਲੇ ਦੇ ਨਾਲ, ਫਿਰ ਆਪਣੀ ਉਹਦੀ ਸਿਗਨੀਫੀਕੈਂਸ ਹੈ ਕਿ ਜੀ ਹਮਲਾ, ਪਹਿਲਾਂ ਵੀ ਪਾਰਲੀਮੈਂਟ ਤੇ ਹਮਲੇ ਦੀ ਉਹ ਸਾਰੀ ਡਰਾਮੇਬਾਜ਼ੀ ਸੀ। ਔਰ ਮੈਂ ਸਮਝਦਾ ਵੀ ਇਹ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਕਈ ਕੁਛ ਨਜ਼ਰ ਆਉਂਦਾ ਹੈ ਵੀ ਕਿਸ ਡਾਇਰੈਕਸ਼ਨ 'ਚ ਇਹ ਗੱਲ ਜਾ ਸਕਦੀ ਹੈ। ਹਾਲਾਂ ਗੁਰੂ ਨਾਨਕ ਪਾਤਸ਼ਾਹ ਦੇ 557ਵੇਂ, ਉੱਥੇ 556 ਕਹਿੰਦੇ ਨੇ ਕਿਉਂਕਿ ਸਾਲ ਮੁਕੰਮਲ ਹੋਣ ਨੂੰ ਗਿਣਦੇ ਨੇ। ਵੈਸੇ ਅਮਰੀਕਾ 'ਚ ਕਾਊਂਟਿੰਗ ਜਿੱਦਣ ਹੋਇਆ ਬਰਥ ਉਹ ਪਹਿਲਾਂ ਹੀ ਮੰਨਿਆ ਜਾਂਦਾ ਹੈ, ਉਸ ਤੋਂ ਬਾਅਦ। ਸੋ ਜਥਾ ਵਾਪਸ ਅਜੇ ਕੁਛ ਉੱਥੇ ਨੇ ਆ ਰਹੇ ਨੇ ਔਰ ਜਥਾ ਅਕਾਲ ਤਖਤ ਗਿਆਨੀ ਕੁਲਦੀਪ ਸਿੰਘ ਗੜਗੱਜ, ਉਹਨਾਂ ਦੀ ਬੜੀ ਖੂਬਸੂਰਤ ਸਟੇਟਮੈਂਟ ਹੈ ਜਿੱਥੇ ਉਹਨਾਂ ਨੇ ਪਾਕਿਸਤਾਨ ਦਾ ਧੰਨਵਾਦ ਕੀਤਾ ਔਰ ਇਹ ਜਿਹੜੀ ਸਿੱਖ ਪੋਜੀਸ਼ਨ ਹੈ ਕਿਉਂਕਿ ਇਹ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ, ਜਥੇਦਾਰ ਅਕਾਲ ਤਖਤ ਐਡਵੋਕੇਟਡ ਫॉर ਪੀਸਫੁਲ ਕੋਐਗਜ਼ਿਸਟੈਂਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਅਰਜਿੰਗ them to follow the path shown by ਗੁਰੂ ਨਾਨਕ ਪਾਤਸ਼ਾਹ। ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਰਾਹ ਹੈ, ਇੰਡੀਆ ਪਾਕਿਸਤਾਨ ਦੋਨਾਂ ਨੂੰ ਰਾਏ ਦਿੱਤੀ ਹੈ ਕਿ ਇਸ ਨੂੰ ਫੋਲੋ ਕਰੋ। ਔਰ ਉਹਨਾਂ ਨੇ ਕਿਹਾ ਕਿ ਭਾਈ ਬਹੁਤ ਜ਼ਿਆਦਾ ਜਿਹੜਾ ਸਾਡਾ ਰਿਸਪੈਕਟ ਹੋਇਆ, ਬਹੁਤ ਜ਼ਿਆਦਾ ਸਾਨੂੰ ਪਿਆਰ ਦਿੱਤਾ ਔਰ ਅਸੀਂ ਇਸ ਦੇ ਲਈ ਪਾਕਿਸਤਾਨ ਦੇ ਹਕੂਮਤ ਦਾ ਔਰ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਸਮਝਦਾ ਵੀ ਸਿੱਖ ਪੋਜੀਸ਼ਨ ਜਿਹੜੀ ਆ ਉਹ ਬਿਲਕੁਲ ਇਸ ਮੁੱਦੇ ਤੇ ਕਲੀਅਰ ਹੈ। ਭਾਰਤ ਜਿਹੜਾ ਹੈ ਉਹ ਕਿਸੇ ਨਾ ਕਿਸੇ ਬਹਾਨੇ ਅਗੇਨ ਜਿਹੜੀ ਉਹਦੀ ਸ਼ਿਕਸਤ ਹੈ ਇੰਟਰਨੈਸ਼ਨਲੀ ਬਿਲਕੁਲ ਖੂੰਜੇ ਨਾਲ ਲੱਗਾ ਹੋਇਆ ਹੈ। ਲੋਕਲੀ ਉਹਨਾਂ ਦੀ ਉਹ ਤਾਂ ਉਹਨਾਂ ਨੇ ਬਿਹਾਰ, ਕਈ ਕਹਿੰਦੇ ਜੀ ਬਿਹਾਰ ਚੋਣਾਂ ਨੂੰ ਰੱਖ ਕੇ ਉਹ ਤਾਂ ਉਹਨਾਂ ਨੇ ਰਿਗ ਰੁਕ ਕਰ ਲਈਆਂ ਆਲਰੇਡੀ, ਲੱਖਾਂ ਵੋਟਰ ਪਹਿਲਾਂ ਕੱਟ ਦਿੱਤੇ ਉਹਨਾਂ ਦੀਆਂ ਵੋਟਾਂ ਹੀ। ਬਾਕੀ ਸਟੇਟਾਂ 'ਚ ਵੀ ਉਹ ਤਿਆਰੀ ਕਰ ਰਹੇ ਨੇ। ਉਹ ਉਹਨਾਂ ਦੀ ਲੋਕਲ ਉਹਨਾਂ ਦੇ ਸਾਹਮਣੇ ਹੁਣ ਕੋਈ ਖਲੋਣ ਵਾਲਾ ਜਾਂ ਕੋਈ ਚੈਲੰਜ ਕਰਨ ਵਾਲਾ ਨਹੀਂ ਹੈ, ਪਰ ਇੰਟਰਨੈਸ਼ਨਲੀ ਜਿਹੜਾ ਉਹਨਾਂ ਦਾ ਗ੍ਰਾਫ ਜਿਹਨੂੰ ਬਿਲਕੁਲ ਅਸਮਾਨ ਤੋਂ ਅਰਸ਼ ਤੋਂ ਫਰਸ਼ 'ਤੇ ਡਿੱਗਾ, ਉਹਨੂੰ ਉਹ ਬਹਾਲ ਕਰਨ ਦੇ ਲਈ ਜਿਹੜਾ ਕੁਛ ਨਾ ਕੁਛ ਇਸ ਕਿਸਮ ਦਾ ਕਰਨ ਦੀ ਤਾਕ 'ਚ ਨੇ। ਵੈਦਰ ਇਸ ਨੂੰ ਇਹ ਕਿਸੇ ਫਰਦਰ ਪਾਕਿਸਤਾਨ ਦੇ ਉੱਤੇ ਅਟੈਕ ਦੇ ਲਈ ਵਰਤਣਗੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ ਅੱਜ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।